अस्सलाम वालेकुम, सत श्री अकाल, प्रणाम जी। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਚੱਕ ਨੰਬਰ 349 ਗਾਹਬੇ ਵਿੱਚ, ਜਿੱਥੇ ਸਾਡੀ ਮੁਲਾਕਾਤ ਇੱਕ ਐਸੇ ਬੰਦੇ ਦੇ ਨਾਲ ਆ ਜੀ ਜਿਹੜੇ ਹਿੰਦੁਸਤਾਨ ਦੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜਾ ਕੇ ਆਏ ਆ ਜੀ। ਇਹਨਾਂ ਕੋਲੋਂ ਪੁੱਛਦੇ ਹਾਂ ਕਿ ਜਦੋਂ ਇਹ ਉੱਥੇ ਗਏ ਸੀ ਫਿਰ ਇਹਨਾਂ ਨਾਲ ਉੱਥੇ ਸਾਡੇ ਸਿੱਖ ਭਰਾਵਾਂ ਨੇ ਜਾਂ ਹਿੰਦੂ ਭਾਈਆਂ ਨੇ ਕਿਸ ਤਰ੍ਹਾਂ ਬਿਹੇਵ ਕੀਤਾ, ਇਹਨਾਂ ਦਾ ਤਜਰਬਾ ਕਿਸ ਤਰ੍ਹਾਂ ਰਿਹਾ ਉੱਥੇ ਜਾਣ ਦਾ, ਕੀ ਇਹ ਉੱਥੋਂ ਮੁਹੱਬਤਾਂ ਲੈ ਕੇ ਆਏ, ਉਹ ਸਾਰੀਆਂ ਗੱਲਾਂ ਬਾਤਾਂ ਇਹਨਾਂ ਨਾਲ ਕਰਦੇ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਵਰਹਿਮਤੁਲਾਹ। ਸਰ ਆਪਣਾ ਨਾਮ ਦੱਸੋ। ਮੇਰਾ ਨਾਮ ਜੀ ਮੁਹੰਮਦ ਅਫਜ਼ਲ ਗੁੱਜਰ, 349 ਗਾਹਬੇ ਟੋਬਾ ਟੇਕ ਸਿੰਘ ਦਾ ਮੈਂ ਰਹਿਣ ਵਾਲਾ। ਅੱਛਾ। 2006 ਦੇ ਵਿੱਚ ਮੈਨੂੰ ਇੰਡੀਆ ਜਾਣ ਦਾ ਇਤਫਾਕ ਹੋਇਆ। ਉੱਥੇ ਬਹੁਤ ਅੱਛੇ ਲੋਕ ਨੇ ਪੰਜਾਬ ਦੇ ਖਾਸ ਕਰ ਲੋਕਾਂ ਨਾਲ, ਕਿਉਂਕਿ ਗਏ ਵੀ ਪੰਜਾਬ ਵਿੱਚ ਹੀ ਸੀਗੇ ਅਤੇ ਬੜਾ ਅੱਛਾ ਉਹਨਾਂ ਦਾ ਬਿਹੇਵ ਵੀ ਸਾਡੇ ਨਾਲ ਹੈ ਸੀ ਅਤੇ ਬੜਾ ਆਓ ਭਗਤ ਕੀਤੀ ਉਹਨਾਂ ਨੇ। ਜਿਹੜੇ ਵੀ ਦੋਸਤਾਂ ਨੂੰ ਪਤਾ ਲੱਗਦਾ ਸੀ ਵੀ ਯਾਰ ਪਾਕਿਸਤਾਨ 'ਚੋਂ ਇਸ ਤਰ੍ਹਾਂ ਲੋਕ ਦੋਸਤ ਆਏ ਨੇ, ਅਤੇ ਉਹ ਬੜੀ ਇੱਜ਼ਤ ਅਫਜ਼ਾਈ ਵੀ ਕੀਤੀ ਉਹਨਾਂ ਨੇ। ਅਤੇ ਪਾਰਟੀਸ਼ਨ ਦੇ ਵਕਤ ਜਿਹੜਾ ਕੋਈ ਉਹਨਾਂ ਤੋਂ ਘਾਟੇ ਵਾਧੇ ਹੋਏ ਉਹਦੀ ਉਹ ਬਲਕਿ ਅਕਸਰ ਕਹਿੰਦੇ ਸੀ ਯਾਰ ਉਹ ਗੱਲ ਹੀ ਨਹੀਂ ਕਰਨੀ ਚਾਹੀਦੀ, ਉਹਦੀ ਵਜ੍ਹਾ ਕਿ ਕੁਛ ਜ਼ਿਆਦਤੀਆਂ ਸਾਡੇ ਕੋਲੋਂ ਹੋਈਆਂ ਕੁਛ, ਅਤੇ ਮੁਸਲਮਾਨਾਂ ਦੇ ਇਲਾਕੇ 'ਚ ਸਾਡੇ ਨਾਲ ਵੀ ਲੋਕਾਂ ਨੇ ਕੀਤੀਆਂ, ਕਿਉਂਕਿ ਸਾਨੂੰ ਅਤੇ ਆਪਣੇ ਬਜ਼ੁਰਗਾਂ ਨੇ ਜਿਹੜੇ ਕਿ ਅਲਹਮਦੁਲਿਲਾ ਹਯਾਤ ਨੇ। ਮੇਰੇ ਦਾਦਾ ਜੀ, ਦੋਨੋਂ ਦਾਦਾ ਜੀ ਬੜੇ ਵੀ ਛੋਟੇ ਵੀ, ਉਹਨਾਂ ਨੇ ਜੋ ਕੁਛ ਦੱਸਿਆ, ਕਿਉਂਕਿ ਬਚਪਨ ਤੋਂ ਉਹਨਾਂ ਦੇ ਕੋਲੋਂ ਸੁਣਦੇ ਰਹਿੰਦੇ ਸੀ, ਲੇਕਿਨ ਇਹ ਵੀ ਇੱਕ ਮੁਹੱਬਤ ਹੈ ਸੀ। ਅਕਸਰ ਦਿਲ ਕਰਦਾ ਸੀ ਵੀ ਯਾਰ ਕਿਸੇ ਟਾਈਮ ਨਾਲ ਜਾ ਕੇ ਉਹ ਦੇਖ ਕੇ ਆਈਏ ਪਿੰਡ ਜਿਹੜੇ ਨੇ ਜਾਂ ਇਲਾਕਾ, ਅਤੇ ਇਸੇ ਵਜ੍ਹਾ ਤੋਂ ਫਿਰ ਗਏ। ਲੁਧਿਆਣੇ ਦੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਜਿਹੜੇ ਨੇ ਮੇਰੇ ਬਹੁਤ ਅੱਛੇ ਬਜ਼ੁਰਗ ਦੋਸਤ ਸਾਡੇ, ਅਤੇ ਉਹਨਾਂ ਦੇ ਬੇਟੇ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ, ਉਹ ਜਿਹੜੇ ਨਾਇਬ ਸ਼ਾਹੀ ਇਮਾਮ ਨੇ, ਉਹ ਵੀ ਬੜੇ ਅੱਛੇ ਦੋਸਤ ਆ। ਮੁਸਕੀਮ ਬਾਈ, ਉਹਨਾਂ ਨਾਲ ਵੀ, ਕਿਉਂਕਿ ਮੇਰੇ ਦਾਦਾ ਜੀ ਦਾ ਪਿੰਡ ਜਿਹੜਾ ਸੀਗਾ ਲਲੌੜੀ, ਨੌਲੜੀ ਵੀ ਕਹਿੰਦੇ ਉਹਨੂੰ ਹੁਣ, ਨੌਲੜੀ ਕਿਉਂ ਜ਼ਿਆਦਾ ਜਿਹੜਾ ਲਿਖਣ ਪੜ੍ਹਨ 'ਚ ਆਉਂਦਾ ਉਹ ਨੌਲੜੀ ਹੈ। ਲਲੌੜੀ ਜਿਹੜਾ ਅਸੀਂ ਰੂਟੀਨ ਨਾਲ ਕਹਿੰਦੇ ਹਾਂ। ਅਤੇ ਉੱਥੇ ਜਦੋਂ ਪਿੰਡ 'ਚ ਗਏ ਹਾਂ, ਇੱਕ ਸਿੱਖ ਸੀਗੇ ਬਜ਼ੁਰਗ, ਉਹਨਾਂ ਦਾ ਨਾਂ ਜਰਨੈਲ ਸਿੰਘ। ਅੱਛਾ ਜੀ। ਉਹ ਕੁਦਰਤੀ ਤੌਰ 'ਤੇ ਸਾਨੂੰ ਮਿਲ ਗਿਆ ਸੀ ਜਦੋਂ ਪਿੰਡ ਇੰਟਰ ਹੋਏ ਆ ਨਾ ਜੀ। ਅਤੇ ਜਦੋਂ ਅਸੀਂ ਪਿੰਡ ਵੜੇ ਹਾਂ ਅਤੇ ਬਸ ਐਵੇਂ ਗੱਡੀ 'ਚ ਹੀ ਬੈਠੇ ਸੀ। ਮੌਲਾਨਾ ਉਸਮਾਨ ਸਾਹਿਬ ਗੱਡੀ ਡਰਾਈਵ ਕਰ ਰਹੇ ਸੀ, ਉਸਮਾਨ ਬਾਈ ਮੇਰੇ ਨਾਲ ਬੈਠੇ ਸੀ, ਅਤੇ ਉਹ ਬੰਦਾ ਜਿੱਦਾਂ ਇੱਕ ਸਿਆਣਾ ਜਿਹਾ ਬੰਦਾ ਦੇਖ ਕੇ ਕਿਸੇ ਨੂੰ ਗੱਡੀ ਅਸੀਂ ਰੋਕ ਲਈ, ਅਤੇ ਉਹ ਲੋਹਾਰ ਨੇ। ਅਤੇ ਉਹਨਾਂ ਦਾ ਬੇਟਾ ਅੱਜ ਕੱਲ੍ਹ ਡਾਕਟਰ ਆ, ਹਰਦੀਪ ਸਿੰਘ, ਮੇਰਾ ਬੜਾ ਅੱਛਾ ਦੋਸਤ ਆ, ਅੱਜ ਕੱਲ੍ਹ ਰਾਬਤਾ ਉਹਨਾਂ ਨਾਲ ਰਹਿੰਦਾ ਮੇਰਾ। ਅਤੇ ਉਹਨਾਂ ਨੇ ਫਿਰ ਸਾਰਾ ਮੈਨੂੰ ਦੱਸਿਆ। ਮੈਂ ਗੱਡੀ ਰੋਕੀ, ਉਹਨਾਂ ਨੇ ਸਾਨੂੰ ਪੁੱਛਿਆ ਤੁਸੀਂ ਕੌਣ ਹੈ, ਪਾਕਿਸਤਾਨ 'ਚੋਂ ਆਏ ਅਸੀਂ? ਹਾਂਜੀ। ਤੁਹਾਡੇ ਵੜ ਕੇ ਇੱਥੇ ਰਹਿੰਦੇ ਸੀ? ਮੈਂ ਫਿਰ ਆਪਣੇ ਵੱਡਿਆਂ ਦਾ ਨਾਂ ਦੱਸਿਆ, ਉਹ ਜਾਣਦੇ ਸੀ ਸਾਰਿਆਂ ਨੂੰ, ਅਤੇ ਬਲਕਿ ਉਹਨਾਂ ਨੇ ਮੈਨੂੰ ਸਾਰੇ ਪਿੰਡ ਦਾ ਵਿਜ਼ਿਟ ਕਰਾਇਆ, ਅਤੇ ਉਹਨਾਂ ਨੇ ਫਿਰ ਦੱਸਿਆ ਵੀ ਫਲਾਣੇ ਘਰ ਆ, ਫਲਾਣੇ ਜਿਹੜੇ ਸੀਗੇ ਉਹ ਉਹਨਾਂ ਦਾ ਆਹ ਘਰ ਸੀ। ਮੁਖਤਲਿਫ ਨਾਮ ਲੈ ਲੈ ਕੇ ਇਕੱਲੇ ਇਕੱਲੇ ਦਾ ਘਰ ਦੱਸਦੇ ਰਹੇ ਉਹ। ਅਤੇ ਫਿਰ ਸਾਡਾ ਕਿਉਂਕਿ ਜਿਹੜੇ ਅਸੀਂ ਮਸਲਨ ਕਿਹਨਾਂ ਦੇ ਨਾਂ ਲਏ ਸੀ? ਉਹਨਾਂ ਨੇ ਚੌਧਰੀ ਫਤਿਹਦੀਨ ਦਾ, ਕਿਉਂਕਿ ਮਸ਼ਹੂਰ ਆਦਮੀ ਸੀ ਚੌਧਰੀ ਫਤਿਹਦੀਨ। ਫਿਰ ਅਤੇ ਜਿਹੜੇ ਉਹਨਾਂ ਦਾ ਚੌਧਰੀ ਸਾਹਗ ਨੂੰ ਵੀ ਜਾਣਦੇ ਸੀ ਉਹ। ਜਰਨੈਲ ਸਿੰਘ ਜਿਹੜਾ ਸੀ ਚੌਧਰੀ ਸਾਹਗ ਨੂੰ ਵੀ ਜਾਣਦਾ ਸੀ, ਬਲਕਿ ਉਹਨਾਂ ਨੇ ਮੈਨੂੰ ਖੁਦ ਕਿਹਾ, ਕਹਿੰਦੇ ਯਾਰ ਉਹ ਗੋਜਰੇ ਦੇ ਕੋਲ ਪੈੜਿਆਲ ਰਹਿੰਦੇ। ਅਤੇ ਲਲੌੜੀ ਦੇ ਵਿੱਚ ਜਿਹੜੇ ਅੱਜ ਕੱਲ੍ਹ ਜ਼ਿਆਦਾ ਲੋਕ ਰਹਿ ਰਹੇ ਨਾ ਜੀ, ਉਹ ਸਾਡੇ ਟੋਬਾ ਟੇਕ ਸਿੰਘ ਦੇ ਹੀ ਆ। ਅੱਛਾ। ਹਾਂ, ਉਹ ਅਕੀਖਾ ਜ਼ੈਲ ਦੇ ਲੋਕ ਨੇ, 8, 9, 7, ਬਲਕਿ ਉਹਨਾਂ ਨੂੰ ਪਿੰਡ ਦੇ ਵਿੱਚ ਹਲੇ ਵੀ 9 ਵਾਲੇ, 7 ਵਾਲੇ, 8 ਵਾਲੇ ਕਹਿੰਦੇ ਆ। ਅੱਛਾ, ਉਹੀ ਗੱਲ ਭਾਈ। ਹਾਂ, ਉਹ ਜਦੋਂ ਅਸੀਂ ਗਏ ਹਾਂ ਅਤੇ ਉਹ ਬੜਾ ਇਹ ਮੁੰਡਾ ਇੱਕ ਸਾਡਾ ਹੈ ਹਰਦੀਪ, ਨਹੀਂ ਗੁਰਮੀਤ, ਉਹਦੀ ਉੱਥੇ ਦੁਕਾਨ ਹੈ ਜ਼ਰੀਆ ਅਦਵਿਆਤ ਦੀ। ਠੀਕ ਹੈ। ਅਸੀਂ ਉਹਨਾਂ ਦੇ ਕੋਲ ਜਾ ਕੇ ਬਹਿ ਗਏ, ਅਤੇ ਖੈਰ ਉਹਨਾਂ ਨੇ ਸਾਡੀ ਬੜੀ ਇੱਜ਼ਤ ਕੀਤੀ, ਪਾਣੀ ਸ਼ਾਣੀ ਚਾਹ ਪਿਲਾਈ। ਉਹਨਾਂ ਦੇ ਬਜ਼ੁਰਗ ਉਸ ਵੇਲੇ ਹਯਾਤ ਸੀਗੇ, ਹੁਣ ਤਾਂ ਉਹ ਇਸ ਦੁਨੀਆ 'ਚ ਨਹੀਂ ਹੈ, ਅਤੇ ਉਹ ਵੀ ਸਾਨੂੰ ਮਿਲੇ, ਉਹਨਾਂ ਨੇ ਬੜੀ ਇੱਜ਼ਤ ਕੀਤੀ। ਜਦੋਂ ਲੋਕਾਂ ਨੂੰ ਪਤਾ ਲੱਗਿਆ ਜਿਸ ਤਰ੍ਹਾਂ ਕਿ ਕੋਈ ਇਸ ਵਕਤ ਪਾਰਟੀਸ਼ਨ ਤੋਂ ਪਹਿਲੇ 49 ਦੇ ਵਿੱਚ ਕੋਈ ਜਿਹੜਾ ਬੰਦਾ ਰਹਿੰਦਾ ਗਿਆ ਹੋਵੇ, ਉਹ ਆਵੇ ਅਤੇ ਲੋਕ ਆਉਂਦੇ ਆ ਫਿਰ ਮਿਲਣ ਵਾਸਤੇ। ਉਹ ਜਦੋਂ ਅਸੀਂ ਗਏ ਅਤੇ ਉਹਨਾਂ ਨੇ ਦੱਸਿਆ, ਫਿਰ ਸਾਨੂੰ ਪਤਾ ਲੱਗਿਆ। ਉਹ ਜਿਹੜੇ 8 ਵਾਲੇ, 9 ਵਾਲੇ ਜਿੰਨੇ ਸਿੱਖ ਸੀ ਨਾ ਜੀ ਦੋਸਤ, ਉਹ ਸਾਰੇ ਆਏ। ਉਹਨਾਂ ਨੇ ਫਿਰ ਸਾਨੂੰ ਦੱਸਿਆ, ਉਹਨਾਂ ਨੇ ਕਿਹਾ ਯਾਰ ਤੁਸੀਂ ਤਾਂ ਸਾਡੇ ਗਰਾਈ ਵੀ ਹੋ, ਗੁਆਂਢੀ ਵੀ, ਅਤੇ ਅਸੀਂ ਵੀ ਟੋਬੇ ਦੇ ਹਾਂ, ਅਤੇ 9 ਦੇ ਹਾਂ, ਕੋਈ ਕਵੇ ਅਸੀਂ 8 ਦੇ ਹਾਂ, ਕੋਈ ਕਵੇ 7 ਦੇ ਹਾਂ, ਕੋਈ 10 ਦੇ ਸੀਗੇ ਕੁਝ ਦੋਸਤ। ਇਸ ਤਰ੍ਹਾਂ ਬੜੀ ਅੱਛੀ ਮੁਲਾਕਾਤ ਰਹੀ ਉਹਨਾਂ ਨਾਲ। ਅਸੀਂ ਬੜਾ ਅੱਛਾ ਉਹਨਾਂ ਨਾਲ ਟਾਈਮ ਉਹ ਦਿਨ ਗੁਜ਼ਾਰਿਆ। ਅਤੇ ਸਾਡੇ ਜਿਹੜੇ ਬਜ਼ੁਰਗ ਸੀ ਇਹ ਉਸ ਵੇਲੇ ਨਾਲ ਪਿੰਡ ਸੀ ਛੋਟਾ ਪਿੰਡ ਨਾ
ਲਲੌੜੀ ਦੇ ਬਿਲਕੁਲ ਨਾਲ ਹੀ ਹੈ, ਐਵੇਂ ਮੁਰੱਬੇ ਕੁ ਦਾ ਫਾਸਲਾ ਵਾ। ਤੇ ਉਹ ਨਾਲ ਹੀ ਇਹ ਛੋਟੀ ਲਲੌੜੀ 'ਚ ਰਹਿੰਦੇ ਸੀ। ਬਲਕਿ ਉਹ ਛੋਟੀ ਲਲੌੜੀ ਦੇ ਜਿਹੜੇ ਲੋਕ ਸੀ ਨਾ, ਉਹ ਬੜੀ ਲਲੌੜੀ 'ਚੋਂ ਹੀ ਉੱਠ ਕੇ ਗਏ ਸੀ, ਕਿਉਂਕਿ ਅਜ਼ਾਬੀ ਆਬਾਦੀ ਉਹ ਲੋਕਾਂ ਉਹਦੀਆਂ ਗਲੀਆਂ ਬੜੀਆਂ ਤੰਗ ਆ ਬੜੇ ਪਿੰਡ ਦੀਆਂ, ਉੱਥੋਂ ਜਾਨਵਰ ਨਹੀਂ ਗੁਜ਼ਰ ਸਕਦੇ ਸੀ, ਕੋਈ ਗੱਡਾ ਰੇੜੀ ਨਹੀਂ ਸੀ ਲੰਘਦਾ। ਫਿਰ ਲੋਕਾਂ ਨੇ ਆਪਣੇ ਡੇਰੇ ਨਾ ਖੇਤਾਂ ਦੇ ਕੋਲ ਬਣਾਏ, ਦੇ ਮਿੱਟੀ ਇੱਟਾਂ ਲਿਆਂਦੇ ਹੁੰਦੇ ਹਨ। ਬਸ ਇੱਦਾਂ ਹੀ ਹਲੇ ਵੀ ਬਹੁਤ ਐਵੇਂ 5-5 7-7 ਫੁੱਟ ਦੀਆਂ ਗਲੀਆਂ ਹਲੇ ਵੀ ਉਸ ਪਿੰਡ ਦੀਆਂ। ਔਰ ਪਿੰਡ ਜਿਹੜਾ ਬਹੁਤ ਹਾਈਟ 'ਤੇ ਆ। ਉਹ ਕਿਸੇ ਦੌਰ ਦੇ ਵਿੱਚ ਦੱਸਦੇ ਆ, ਬਜ਼ੁਰਗਾਂ ਤੋਂ ਹੀ ਸੁਣਿਆ ਵੀ ਉਹ ਜਿਹੜਾ ਪਿੰਡ ਜਿਸ ਤਰ੍ਹਾਂ ਕਿ ਤਬਾਹ ਹੋ ਗਿਆ ਸੀ, ਉਹਦੇ ਉੱਤੇ ਥੇ ਦੇ ਉੱਤੇ ਪਿੰਡ ਬਣਿਆ ਆ। ਅਤੇ ਮੈਂ ਵੀ ਇਸੇ ਨਿਸ਼ਾਨੀ ਨਾਲ, ਕਿਉਂਕਿ ਉਸਮਾਨ ਸਾਹਿਬ ਉਸ ਪਿੰਡ 'ਚ ਕਦੀ ਗਏ ਨਹੀਂ ਸੀ, ਅਤੇ ਜਦੋਂ ਮੇਰੀ ਉਹਨਾਂ ਨਾਲ ਗੱਲ ਹੋਈ, ਮੈਂ ਉਹਨਾਂ ਨੂੰ ਦੱਸਿਆ, ਮੈਂ ਯਾਰ ਇਸ ਤਰ੍ਹਾਂ ਪਿੰਡ ਹੈ ਲਲੌੜੀ। ਉਹ ਉਹਨਾਂ ਦਾ ਗਨਮੈਨ ਸੀ ਸਿੱਖ, ਉਹ ਸਮਰਾਲੇ ਦਾ ਰਹਿਣ ਵਾਲਾ ਸੀ, ਕਿਉਂਕਿ ਇਹ ਤਹਿਸੀਲ ਸਮਰਾਲੇ 'ਚ ਆਉਂਦਾ ਜਿਹੜਾ ਲਲੌੜੀ। ਅਤੇ ਉਹ ਫਿਰ ਨਾਲ ਸਾਡੇ ਉਹਨੇ ਦੱਸਿਆ, ਉਹਨੇ ਕਿਹਾ ਇਸ ਤਰ੍ਹਾਂ ਹੈ ਯਾਰ ਪਿੰਡ ਇੱਕ ਨਾ। ਅਤੇ ਫਿਰ ਉਹ ਲੈ ਕੇ ਗਿਆ, ਮੈਂ ਉਹਨਾਂ ਨੂੰ ਦੱਸਿਆ, ਮੈਂ ਯਾਰ ਦੱਸ ਦੇ ਕਾਫੀ ਹਾਈਟ 'ਤੇ ਪਿੰਡ। ਜਦੋਂ ਅਸੀਂ ਉਸ ਰੋਡ ਤੋਂ ਟਰਨ ਲਿਆ ਨਾ, ਸਾਹਮਣੇ ਨਜ਼ਰ ਆਉਂਦਾ ਸੀ ਪਿੰਡ। ਜਦੋਂ ਤੁਹਾਡੀ ਪਹਿਲੀ ਨਜ਼ਰ ਪਈ, ਤੁਹਾਡੇ ਕੀ ਅਹਿਸਾਸ? ਜਜ਼ਬਾਤ ਤਾਂ ਹੈ ਸੀ ਨਾ ਜੀ, ਕਿਉਂਕਿ ਸਾਨੂੰ ਤਾਂ ਉਸ ਲੈਵਲ ਦੀ ਫੀਲਿੰਗ ਨਹੀਂ ਹੋ ਸਕਦੀ ਜਿਹੜੀ ਕਿ ਬਜ਼ੁਰਗਾਂ ਨੂੰ ਆ। ਅਤੇ ਸੁਣਿਆ ਬਜ਼ੁਰਗਾਂ ਤੋਂ, ਇੱਕ ਉਹ ਬਜ਼ੁਰਗਾਂ ਦੀ ਨਿਸਬਤ ਦੀ ਵਜ੍ਹਾ ਤੋਂ ਬੜੀ ਮੁਹੱਬਤ ਸੀ ਹੈ ਔਰ ਉਸ ਇਲਾਕੇ ਨਾਲ, ਪਿੰਡ ਨਾਲ। ਫਿਰ ਸਭ ਤੋਂ ਬੜੀ ਗੱਲ ਹੈ ਕਿ ਸਾਡੇ ਬਜ਼ੁਰਗਾਂ ਦੇ ਜਿਹੜੇ ਬਜ਼ੁਰਗ ਸੀਗੇ, ਉਹਨਾਂ ਦੀ ਉਹ ਉੱਥੇ ਮਦਫੂਨ ਆ ਰਹੇ ਆ, ਉਹਨਾਂ ਦਾ ਘਰ ਹੈ। ਅਤੇ ਇਹਨਾਂ ਦੀ ਜਿਹੜੀ ਫੀਲਿੰਗਸ ਆ ਉਹ ਅਸੀਂ ਤਾਂ ਨਹੀਂ ਨਾ ਕਰ ਸਕਦੇ, ਲੇਕਿਨ ਕਹਿ ਲਓ ਬੰਦਾ ਇਮੋਸ਼ਨਲ 'ਤੇ ਇੱਕ ਦਫਾ ਧੜਕਣ ਤਾਂ ਤੇਜ਼ ਹੋਈ, ਹਾਂਜੀ ਇਮੋਸ਼ਨਲ 'ਤੇ ਹੁੰਦਾ ਜੀ ਬੰਦਾ ਇੱਕ ਦਫਾ। ਫਿਰ ਜਿਹੜੇ ਪਿੰਡ ਦੇ ਬਾਰੇ 'ਚ, ਕਿਸੇ ਇਲਾਕੇ ਦੇ ਬਾਰੇ 'ਚ ਕਿਸੇ ਤੋਂ ਤੁਸੀਂ ਗੱਲਾਂ ਬਾਤਾਂ ਸੁਣੀਆਂ ਹੋਣ, ਹਾਂਜੀ, ਫਿਰ ਉਹ ਬੰਦਾ ਦੇਖਦਾ। ਅਤੇ ਫਿਰ ਮੈਂ ਉਹ ਦੇਖਿਆ ਪਿੰਡ ਦਾ ਬੜਾ ਅੱਛਾ। ਉਸ ਵੇਲੇ ਚੌਰੀ ਫਤਿਹਦੀਨ ਦੀ ਜਿਹੜੀ ਹਵੇਲੀ ਆ, ਉਹਦੀ ਦੀਵਾਰ ਪਹਿਲੀ ਸੀਗੀ ਪੁਰਾਣੀ। ਫਿਰ ਉਹਦਾ ਜਿਹੜਾ ਉਹ ਡੇਰਾ ਸੀ, ਤਕੀਆ ਉਹਨੂੰ ਕਹਿੰਦੇ ਸੀ, ਉਹ ਵੀ ਉਸੇ ਤਰ੍ਹਾਂ ਹਲੇ ਗੈਰ ਆਬਾਦ ਸੀ ਲੇਕਿਨ ਮੌਜੂਦ ਹੈ ਸੀ। 2006 ਦੀ ਗੱਲ ਮੈਂ ਤੁਹਾਨੂੰ ਦੱਸਦਾ। ਫਿਰ ਜਾਣੀ ਕਿ ਮਸਜਿਦ ਛੋਟੇ ਪਿੰਡ, ਜਿਹੜੀ ਬੜੇ ਪਿੰਡ ਦੀ ਮਸਜਿਦ ਸੀ, ਚੌਰੀ ਫਤਿਹਦੀਨ ਦੇ ਘਰ ਦੇ ਨਾਲ ਹੀ। ਅਤੇ ਉਹ ਉੱਥੇ ਉਹਨਾਂ ਨੇ ਆਪਣਾ ਗੁਰਦੁਆਰਾ ਬਣਾਇਆ ਹੈ ਸਿੱਖਾਂ ਨੇ। ਉਸ ਵੇਲੇ ਉਹਦੀ ਤਾਮੀਰ ਹਲੇ ਨਵੀਂ ਕੀਤੀ ਸੀ, ਮਸਜਿਦ ਸ਼ਹੀਦ ਕਰਕੇ ਉਹਨਾਂ ਨੇ ਗੁਰਦੁਆਰਾ ਆਪਣਾ ਬਣਾ ਲਿਆ ਸੀ। ਛੋਟੇ ਪਿੰਡ ਦੀ ਜਿਹੜੀ ਮਸਜਿਦ ਸੀਗੀ ਉਹ ਵੀ ਗੈਰ ਆਬਾਦ ਸੀ। ਅਤੇ ਉਸ ਛੋਟੇ ਪਿੰਡ ਦੇ ਵਿੱਚ ਜਿਹੜੇ ਹਰੀ ਚੰਦ, ਜਿਹੜੇ ਕਿ ਉਹ ਚਮਾਰ ਜਿਹਨਾਂ ਨੂੰ ਕਹਿੰਦੇ ਹੁੰਦੇ ਸੀ, ਉਹ ਘਰ ਸੀਗੇ ਬਸ਼ਿੰਦੇ। ਜਾਂ ਇਹ ਜਰਨੈਲ ਸਿੰਘ ਜਿਹੜਾ ਹੈ ਸਾਨੂੰ ਮਿਲਿਆ ਲੋਹਾਰ, ਇਹ ਸਾਨੂੰ ਮਿਲਿਆ, ਅਤੇ ਇਹ ਵੀ ਉਸ ਪਿੰਡ ਦਾ ਬਸ਼ਿੰਦਾ ਸੀ। ਅਤੇ ਇਹਨਾਂ ਨੇ ਸਾਡੀ ਕਾਫੀ ਰਹਿਨੁਮਾਈ ਕੀਤੀ, ਸਾਰੇ ਦੋਸਤਾਂ ਨੂੰ ਮਿਲਾਇਆ। ਫਿਰ ਉਹ ਛੋਟੇ ਪਿੰਡ ਵੀ ਲੈ ਕੇ ਗਏ, ਅਤੇ ਇਸ ਤਰ੍ਹਾਂ ਬੜਾ ਅੱਛਾ ਪ੍ਰੋਟੋਕੋਲ, ਬਹੁਤ ਅੱਛਾ ਉਹਨਾਂ ਨੇ ਰਿਗਾਰਡ ਕੀਤਾ। ਮੰਡੀ ਅਹਿਮਦਗੜ੍ਹ ਅਸੀਂ ਗਏ, ਉੱਥੇ ਵੀ ਬੜੇ ਅੱਛੇ ਦੋਸਤ। ਫਿਰ ਬਲਕਿ ਉਹ ਦਲੀਜ ਪਿੰਡ ਵੀ ਅਸੀਂ ਗਏ, ਜਿੱਥੇ ਬਾਬਾ ਜੀ ਉਹਨਾਂ ਦੇ ਹਮਸ਼ੀਰਾ ਰਹਿੰਦੀ ਸੀ। ਉਹ ਪਿੰਡ 'ਚ ਤਕਰੀਬਨ ਕਾਫੀ ਆਬਾਦੀ ਮੁਸਲਮਾਨਾਂ ਦੀ ਹੈ, ਜਿਹੜਾ ਦਲੀਜ ਕਲਾਂ ਉਹਨੂੰ ਕਹਿੰਦੇ, ਮੰਡੀ ਅਹਿਮਦਗੜ੍ਹ ਦੇ ਨਾਲ ਹੈ। ਅਤੇ ਉਸ ਪਿੰਡ ਦੇ ਵਿੱਚ ਬਹੁਤ, ਬਲਕਿ ਰਿਸ਼ਤੇਦਾਰੀਆਂ ਵੀ ਹੈ ਨਾਲ, 294 'ਚ ਉਹਨਾਂ ਲੋਕਾਂ ਦੀਆਂ ਰਿਸ਼ਤੇਦਾਰੀਆਂ। ਅਤੇ ਉਹ ਲੜਕੀਆਂ ਇੱਥੋਂ 94 'ਚ ਉੱਥੇ ਵਿਆਹੀਆਂ ਹੋਈਆਂ, ਮੇਰਾ ਖਿਆਲ ਆ 94 ਦੀਆਂ। ਅਤੇ ਉਹ ਉਹਨਾਂ ਦੀ ਆਣ ਜਾਣ ਹੈ। 294 ਇੱਥੇ ਤਾਂ ਜ਼ਿਆਦਾ ਮੇਲੋਂ ਦੇ ਨਹੀਂ ਬੈਠੇ? ਨਹੀਂ, ਇੱਥੇ ਮੇਲੋਂ ਦੇ ਨਹੀਂ, ਦਰਾਹੇ ਦੇ ਲੋਕ ਜ਼ਿਆਦਾ ਇੱਥੇ ਜਿਹੜੇ ਹੈ। ਮੇਲੋਂ ਦੇ ਘਰ ਵੀ ਹੈਗੇ ਆ, ਨਹੀਂ ਗੁੱਜਰ ਵੀ ਦੁਰਾਹੇ ਦੇ ਆ, ਮੇਲੋਂ ਦੇ ਰਾਣੇ ਵੀ ਹੈਗੇ ਆ, ਗੁੱਜਰ ਵੀ ਮੇਲੋਂ ਦੇ ਹੈ। ਅਤੇ ਬਾਕੀ ਹੋਰ ਮੇਰੇ 2-4 ਪਿੰਡਾਂ ਦੇ ਲੋਕ ਹੈ, ਹੁਣ ਨਾਮ ਮੇਰੇ ਕਿਹੜੇ। ਅੱਛਾ, ਜਦੋਂ ਤੁਸੀਂ ਆਪਣੇ ਪਿੰਡ ਗਏ, ਤੁਸੀਂ ਜ਼ਿਹਨ 'ਚ ਜਿਹੜਾ ਨਕਸ਼ਾ ਬਜ਼ੁਰਗਾਂ ਤੋਂ ਸੁਣ ਕੇ ਇੱਕ ਬਣਿਆ ਸੀਗਾ, ਅਤੇ ਫਿਰ ਜਦੋਂ ਹਕੀਕਤ ਦੇ ਵਿੱਚ ਉਹ ਪਿੰਡ ਵਿੱਚ ਬੜੇ, ਕਿੰਨਾ ਕੁ ਫਰਕ ਨਿਕਲਿਆ? ਫਰਕ ਤਾਂ ਕੋਈ ਨਹੀਂ, ਕਿਉਂਕਿ ਜਿਹੜਾ ਕਲਚਰ ਆ ਲੋਕਾਂ ਦਾ, ਰਹਿਣ ਸਹਿਣ, ਉਹ ਤਕਰੀਬਨ ਸੇਮ ਹੈ, ਕੋਈ ਫਰਕ ਨਹੀਂ ਹੈ। ਲੇਕਿਨ ਕਿਉਂਕਿ ਉਹ ਸਾਡੇ ਨਾਲੋਂ ਉੱਥੇ ਜਿਹੜੇ ਜੀ ਹਾਲਾਤ ਆ ਨਾ ਜੀ, ਮੁਆਸ਼ੀ ਹਾਲਾਤ ਉਹਨਾਂ ਪਿੰਡਾਂ ਦੇ, ਉਹ ਇਸ ਵਜ੍ਹਾ ਤੋਂ ਅੱਛੇ ਹੈ ਕਿ ਅਸੀਂ ਲੋਕ ਉਸ ਵੇਲੇ ਵੀ ਜ਼ਰਾਤ ਪੇਸ਼ਾ ਲੋਕ ਸੀ, ਉਹ ਬਾਹਰ ਚਲੇ ਗਏ। ਅਤੇ ਉਹ ਵੀ ਜ਼ਰਾਤ ਉਹਨਾਂ ਦੀ ਅੱਛੀ ਹੈ ਉਸ ਪਿੰਡ ਦੀ। ਜਿੱਦਾਂ ਜਿਹਨਾਂ ਨੇ ਦੱਸਿਆ ਸੀ ਵੀ ਸਾਡੇ ਜਿਹੜੇ ਰਕਬੇ ਬੜੇ ਅੱਛੇ ਸੀ, ਪਾਣੀ ਜ਼ੇਰੇ ਜ਼ਮੀਨ ਬਹੁਤ ਅੱਛਾ ਸੀ। ਉਹ ਲੁਧਿਆਣੇ ਦੇ ਪਾਣੀ ਦੇ ਮਤਲਬ, ਬਲਕਿ ਉਹ ਉੱਥੇ ਵੀ ਦੋਸਤ ਇਹੀ ਹੱਸਦੇ ਸੀ ਕਿ ਲੁਧਿਆਣੇ ਦੇ ਪਾਣੀ ਦੇ ਮਤਲਬ ਇਹ ਹੈ ਕਿ ਲੁਧਿਆਣੇ ਦਾ ਜਿਹੜਾ ਪੋਤਾ ਨਾ, ਉਹ ਘੇ ਨਾ ਵੀ ਖਾਵੇ, ਪਾਣੀ ਪੀ ਕੇ ਜਵਾਨ ਹੋ ਜਾਂਦਾ, ਇੰਨਾ ਅੱਛਾ ਪਾਣੀ। ਸੋ ਵੀ ਜਿਹੜਾ ਚੌਰੀ ਸਾਖ ਹੋਣੀ ਆ, ਇਹਨਾਂ ਦੇ ਬਾਰੇ ਕੀ ਲੋਕ ਉੱਥੇ ਦੱਸਦੇ ਸੀਗੇ ਜਦੋਂ ਤੁਸੀਂ 2006 'ਚ ਗਏ? ਬਹੁਤ ਅੱਛੇ ਤਾਸਰਾਤ ਸੀ ਲੋਕਾਂ ਦੇ ਚੌਰੀ। ਬਲਕਿ ਇਹਨੂੰ ਜਿਹੜਾ ਜਰਨੈਲ ਸਿੰਘ ਮੈਨੂੰ ਮਿਲਿਆ ਸੀ ਨਾ ਜੀ,
ਉਹ ਹੱਸਦਾ ਸੀ, ਕਹਿੰਦਾ ਮੈਨੂੰ ਲੋਕ ਫਤਿਹਦੀਨ ਕਹਿੰਦੇ ਹੁੰਦੇ ਸੀ ਹਾਂ, ਵੀ ਉਹ ਮੈਂ ਕਿਹੜੀ ਨਿਸਬਤ ਨਾਲ? ਵੈਸੇ ਕਹਿੰਦਾ ਮੇਰਾ ਦੋਸਤ ਸੀ, ਅੱਛਾ ਅੱਛਾ। ਤੇ ਜਾਂ ਕਹਿ ਲਓ ਵੀ ਇਹਨਾਂ ਨਾਲ ਸਾਡੀ ਆਣੀ ਜਾਣੀ ਬਹੁਤ ਸੀਗੀ, ਚੌਧਰੀ ਫਤਿਹਦੀਨ ਹੋਣਾ ਨਾਲ। ਜਦੋਂ ਕਹਿੰਦਾ ਮੈਂ ਪੜ੍ਹਦਾ ਸੀ ਨਾ ਸਕੂਲ 'ਚ, ਮੈਨੂੰ ਫਤਿਹਦੀਨ ਕਹਿੰਦੇ ਹੁੰਦੇ ਸੀ। ਅੱਛਾ। ਤੇ ਉਹ ਬੜੀ ਅੱਛੀ ਉਹਨਾਂ ਦੇ ਬਹੁਤ ਤਾਰੀਫ ਕੀਤੀ ਉਹਨਾਂ ਨੇ, ਦੱਸਦੇ ਵੀ ਚੌਧਰੀ ਫਤਿਹਦੀਨ ਬਹੁਤ ਗ੍ਰੇਟ ਆਦਮੀ ਸੀ, ਤੇ ਔਰ ਲੋਕਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਣ ਵਾਲਾ ਖੁਦਾ ਤਰਸ ਇਨਸਾਨ ਸੀ। ਫਿਰ ਇਹ ਕਿ ਜਿਸ ਤਰ੍ਹਾਂ ਕਿ ਚੌਧਰੀ ਮਾਰਤਾੜ ਇਹ ਉਹ ਇੱਦਾਂ ਦਾ ਉਹਨਾਂ ਦਾ ਨਾ ਨਜ਼ਰੀਆ ਸੀ, ਬਲਕਿ ਇਨਸਾਫ ਪਸੰਦ, ਬੜਾ ਖੁਸ਼ ਇਖਲਾਕ ਆਦਮੀ, ਔਰ ਗਰੀਬਾਂ ਦਾ ਖਿਆਲ ਰੱਖਣ ਵਾਲਾ, ਤੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ। ਅੱਲਾਹ ਪਾਕ ਨੇ ਇੱਜ਼ਤ ਵੀ ਬੜੀ ਦਿੱਤੀ ਸੀ, ਤੇ ਲੇਕਿਨ ਇਹ ਵੀ ਰਿਗਾਰਡ ਉਹ ਲੋਕਾਂ ਦੀ ਇੱਜ਼ਤ ਬਹੁਤ ਕਰਦਾ ਸੀ, ਲੋਕ ਉਹਦੀ ਬਹੁਤ ਇੱਜ਼ਤ ਕਰਦੇ ਸੀ। ਨਹੀਂ, ਅਸੀਂ ਤਾਂ ਇਹ ਵੀ ਸੁਣਿਆ ਜੀ ਕਿ ਉਹ ਜਿਹੜੀ ਬੰਦੇ ਵੈਸੇ ਉਹਨਾਂ ਦੀ ਕਹਿ ਲਓ ਹੈਬਤ ਦੀ ਗੱਲ ਕਰਦੇ ਵੀ ਉਹਨਾਂ ਦੇ ਕਦੇ ਹੱਥ ਦੇ ਉੱਪਰੋਂ ਚਿੜੀ ਕਾਂ ਵੀ ਨਹੀਂ ਸੀ ਲੰਘਦਾ, ਜਾਣੀ ਲੰਘਣ ਨੂੰ ਖੈਰ ਚਿੜੀ ਕਾਂ ਨੂੰ ਕਿਹਨਾਂ ਨੇ ਡੱਕ ਲੈਣਾ, ਲੇਕਿਨ ਇਸ ਤਰ੍ਹਾਂ ਦੀ ਉਹਨਾਂ ਦੀ ਹੈਬਤ ਦਾ ਇਹ ਸੀਗਾ ਕਿ ਉਹ ਅਸੂਲ ਪਸੰਦ ਆਦਮੀ ਸੀ, ਤੇ ਉੱਦਾਂ ਦਾ ਦੱਸਦੇ ਆ ਵੀ ਉੱਥੋਂ ਉਹ ਪਿੰਡ ਦੀ ਜਦੋਂ ਜੂਹ ਸ਼ੁਰੂ ਹੋ ਜਾਂਦੀ ਸੀ, ਤੇ ਲੋਕ ਆਪਣਾ ਸਾਈਕਲ ਤੋਂ, ਗੱਡੇ ਰੇਹੜੀ ਤੋਂ ਉਤਰ ਕੇ ਲੰਘਦੇ ਹੁੰਦੇ ਸੀ, ਔਰ ਉਹਨਾਂ ਦੇ ਹੱਥ ਕੋਲੋਂ ਭੱਜ ਕੇ ਲੰਘਦੇ ਹੁੰਦੇ ਸੀ, ਸਵਾਰੀ ਤੋਂ ਉਤਰ ਕੇ ਲੰਘਦੇ ਹੁੰਦੇ ਸੀ। ਲੇਕਿਨ ਜਿਹੜੀ ਹੈ ਨਾ ਜੀ ਇਹ ਚੀਜ਼ ਕਿਸੇ ਦੀ ਹੈਬਤ ਜਾਂ ਦਬਦਬਾ ਹੋਰ ਚੀਜ਼ ਆ, ਨਹੀਂ ਸੀ, ਉਹਨਾਂ ਦੀ ਇੱਜ਼ਤ ਸੀ। ਇਹ ਕਹਿ ਲਓ ਵੀ ਇਹ ਅਲੱਗ ਚੀਜ਼ ਆ, ਤੇ ਕਿਸੇ ਦਾ ਜ਼ਾਲਮ ਹੋਣਾ ਜਾਂ ਜਾਬਰ ਹੋਣਾ ਅਲੱਗ ਚੀਜ਼ ਹੈ। ਲੇਕਿਨ ਉਹ ਜ਼ੁਲਮ ਨਹੀਂ ਸੀ, ਕਿ ਜ਼ੁਲਮ ਦੀ ਵਜ੍ਹਾ ਤੋਂ ਨਹੀਂ, ਰਿਗਾਰਡ ਸੀ, ਉਹਦੀ ਇੱਜ਼ਤ ਸੀ, ਲੋਕ ਕਰਦੇ ਸੀ, ਤੇ ਅੱਲਾਹ ਪਾਕ ਨੇ ਉਹਨੂੰ ਬੜੀ ਇੱਜ਼ਤ ਦਿੱਤੀ, ਗ੍ਰੇਟ ਆਦਮੀ ਸੀ। ਤੇ ਉਹਨਾਂ ਨੇ, ਲੋਕਾਂ ਨੇ ਤੁਹਾਨੂੰ ਇਹ ਵੀ ਦੱਸਿਆ ਜਦੋਂ ਤੁਸੀਂ ਉੱਠ ਕੇ ਗਏ, ਕਿਉਂਕਿ ਆਪਣੀ ਆਬਾਦੀ ਤਾਂ ਉੱਥੋਂ ਆ ਗਈ ਨਾ ਉੱਠ ਕੇ, ਤੇ ਜਿਹੜੇ ਲੋਕ ਸ਼ਹੀਦ ਕੀਤੇ ਉਹਨਾਂ ਦੇ ਬਾਰੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ? ਉਹਨਾਂ ਨੇ ਇਹੀ ਦੱਸਿਆ, ਉਹ ਕਹਿੰਦੇ ਜੀ ਇੱਥੇ ਵੀ ਜਾਣੀ ਕਿ ਚੰਦ ਇੱਕ ਲੋਕ ਬਚ ਕੇ ਗਏ ਸੀ ਇਸ ਪਿੰਡ 'ਚੋਂ, ਜਿਤਨਾ ਉਸ ਵਕਤ ਬਹੁਤ ਬੜਾ ਪਿੰਡ ਸੀ, ਹੁਣ ਵੀ ਬਹੁਤ ਬੜਾ ਪਿੰਡ ਹੈ। ਉਹ 3 ਆਬਾਦੀਆਂ ਸੀ ਉਸ ਵੇਲੇ ਉਸ ਪਿੰਡ ਦੀਆਂ। ਇਹ ਛੋਟਾ ਪਿੰਡ, ਛੋਟੀ ਲਲੌੜੀ ਇਹਨੂੰ ਕਹਿੰਦੇ ਆ, ਤੇ ਨਾਲ ਇੱਕ ਚੱਕ ਸੀਗਾ, ਅੱਛਾ, ਉਹ ਵੀ 3-4 ਮੁਰੱਬੇ 'ਤੇ ਸੀ, ਠੀਕ ਹੈ, ਤੇ ਉਹ ਵੀ ਇਸੇ ਪਿੰਡ ਦੀ ਆਬਾਦੀ ਸੀ, ਉਹਨੂੰ ਚੱਕ ਕਹਿੰਦੇ ਸੀ। ਤੇ ਉਹ ਲੇਕਿਨ ਕਿਉਂਕਿ ਲੌੜੀ ਜਿਹੜਾ ਪਿੰਡ ਸੀ, ਇੱਥੇ ਸਾਰੇ ਹੀ ਟੋਟਲੀ ਆਬਾਦੀ ਮੁਸਲਮਾਨਾਂ ਦੀ ਸੀਗੀ, ਠੀਕ, ਔਰ ਟੋਟਲੀ ਗੁਜਰਾਂ ਦੀ ਸੀ। ਠੀਕ। ਤੇ ਜਿਹੜੇ ਉਸ ਪਿੰਡ ਦੇ ਸੀਗੇ ਨਾ ਜੀ, ਲੋਹਾਰ ਜਾਂ ਹੋਰ ਤਬਕੇ ਨਾਲ, ਜਿਹਨੂੰ ਕਿ ਅਸੀਂ ਆਪਣੀ ਜ਼ੁਬਾਨ 'ਚ ਕੰਮੀ ਕਹਿੰਦੇ ਹਾਂ, ਕੰਮਕਾਰ ਵਾਲੇ ਲੋਕ ਜਿਹੜੇ ਸੀਗੇ, ਤੇ ਉਹ ਗੈਰ ਮੁਸਲਿਮ ਹੈ ਸੀ, ਲੇਕਿਨ ਜ਼ਿਆਦਾ ਬਾਕੀ ਸਾਰੇ ਮੁਸਲਮਾਨ ਸੀ ਔਰ ਗੁੱਜਰ ਸੀ। ਤੇ ਉਹਨਾਂ ਦੇ ਜਿਤਨੀ ਬੜੀ ਆਬਾਦੀ ਸੀਗੀ, ਅਗਰ ਉਹਦੇ ਵਿੱਚੋਂ ਚੰਦ ਇੱਕ ਲੋਕ ਬਚ ਕੇ ਆਏ ਸੀ, ਵਰਨਾ ਉਸ ਵੇਲੇ ਮਿਲਟਰੀ ਨੇ, ਕੋਈ ਮਿਲਟਰੀ ਐਕਸ਼ਨ ਹੋਇਆ ਉਸ ਪਿੰਡ ਦੇ ਉੱਤੇ, ਕਿਉਂਕਿ ਉਹ ਪਿੰਡ ਵਾਲੇ ਪਿੰਡ ਖਾਲੀ ਨਹੀਂ ਸੀ ਕਰ ਰਹੇ। ਉਹ ਕਹਿੰਦੇ ਸੀ ਵੀ ਅਸੀਂ ਨੇ ਇੱਥੇ ਹੀ ਰਹਿਣਾ, ਸਾਡਾ ਮਰਨ ਜੀਣ ਉਹ ਸਾਰਾ ਇੱਥੇ ਹੀ ਹੈ, ਤੇ ਸਾਨੂੰ ਕੌਣ ਇੱਥੋਂ ਕੱਢ ਸਕਦਾ। ਤੇ ਇਸ ਵਜ੍ਹਾ ਤੋਂ ਜਦੋਂ ਮਜ਼ਾਮਤ ਹੋਈ, ਫਿਰ ਉਹ ਮਿਲਟਰੀ ਨੇ ਆ ਕੇ ਜਿਹੜਾ ਨਾ ਜੀ ਬਹੁਤ ਜ਼ਿਆਦਾ ਫਾਇਰਿੰਗ ਕੀਤੀ, ਜ਼ੁਲਮ ਸਿਤਮ ਕੀਤੀ, ਤੇ ਜਾਣੀ ਕਿ ਉਸ ਵੇਲੇ ਫਿਰ ਇਹ ਸੀਗਾ ਕਿ ਕੋਈ ਮੁਕੱਦਰਾਂ ਨਾਲ ਹੀ ਬਚ ਕੇ ਉੱਥੋਂ ਆਇਆ, ਬਜ਼ੁਰਗ ਜਿੱਦਾਂ ਦੱਸਦੇ ਆ। ਅੱਛਾ, ਫਿਰ ਤੁਸੀਂ ਵਿਜ਼ਿਟ ਜਿਹੜਾ ਕੀਤਾ, ਉਸ ਤੋਂ ਬਾਅਦ ਤੁਸੀਂ ਹੋਰ ਵੀ ਇਲਾਕੇ ਫਿਰੇ ਹੋਣੇ ਆ, ਤੇ ਤੁਹਾਨੂੰ ਲੋਕ ਦੇਖਦੇ ਹੋਣੇ ਕਿ ਪਾਕਿਸਤਾਨ 'ਚੋਂ ਆਇਆ ਆਹ ਬੰਦਾ ਆ, ਤੇ ਕਿਸ ਨਜ਼ਰ ਨਾਲ ਦੇਖਦੇ ਸੀ? ਜਿਹੜਾ ਪੰਜਾਬ ਦੇ ਲੋਕ ਆ ਨਾ ਜੀ, ਉੱਥੇ ਕੋਈ ਨਫ਼ਰਤ ਨਹੀਂ ਲੋਕਾਂ ਦੇ ਅੰਦਰ ਮੁਸਲਮਾਨ ਜਾਂ ਪਾਕਿਸਤਾਨ ਵਾਸਤੇ ਜੀ, ਉਹਨਾਂ ਦਾ ਮੇਲ ਮਿਲਾਪ ਬੜਾ ਅੱਛਾ ਵਾ। ਅਗਰ ਕਿਸੇ ਇਲਾਕੇ ਦੇ ਵਿੱਚ 1-2 ਘਰ ਵੀ ਮੁਸਲਮਾਨਾਂ ਦੇ ਰਹਿੰਦੇ ਆ ਨਾ, ਤੇ ਲੋਕ ਉਹਨਾਂ ਨੂੰ ਬਿਲਕੁਲ ਤੰਗ ਨਹੀਂ ਕਰਦੇ। ਤੇ ਕੁਛ ਇਲਾਕੇ ਜਿਹੜੇ ਹੈ ਜਿੱਥੇ ਕਿ ਮੁਸਲਮਾਨਾਂ ਨਾਲ ਜ਼ਿਆਦਤੀ ਕਰ ਰਹੇ, ਹੁਣ ਵੀ ਕਰ ਰਹੇ ਆ, ਤੇ ਜਿਹੜੇ ਮੁਸਲਮਾਨ ਔਰ ਸਿੱਖ ਬਰਾਦਰੀ ਹੈ ਨਾ ਜੀ, ਉੱਥੇ ਜਿਹੜੀ ਮੈਂ ਦੇਖੀ ਆ, ਕਿਉਂਕਿ ਮੈਂ ਕਿਹੜਾ ਉੱਥੇ ਬਹੁਤ ਜ਼ਿਆਦਾ ਟਾਈਮ ਗੁਜ਼ਾਰਿਆ, ਤੇ ਉਹ ਇਹਨਾਂ ਦਾ ਆਪਸ ਦੇ ਵਿੱਚ ਅੱਛਾ ਤਾਲੁਕ ਹੈ, ਇੱਕ ਦੂਸਰੇ ਦੇ ਦੁੱਖ ਸੁੱਖ ਦੇ ਸਾਂਝੀ ਹੈ, ਤੇ ਰਲ ਮਿਲ ਕੇ ਇਕੱਠੇ ਰਹਿੰਦੇ ਆ। ਲੇਕਿਨ ਬਾਕੀ ਕਿਉਂਕਿ ਜਿਹੜੇ ਇਲਾਕਿਆਂ 'ਚ ਮੈਂ ਨਹੀਂ ਗਿਆ ਜਾਂ ਮੈਂ ਉੱਥੇ ਟਾਈਮ ਨਹੀਂ ਗੁਜ਼ਾਰਿਆ, ਮੈਨੂੰ ਉਹਦੇ ਮੁਤਲਕ ਐਡੀ ਮਾਲੂਮਾਤ ਜੀ, ਜੋ ਤਜਰਬਾ ਹੋਇਆ ਆਪਾਂ ਉਹੀ ਸ਼ੇਅਰ ਕਰਨਾ। ਹਾਂ, ਬਾਕੀ ਇਹ ਹੈ ਕਿ ਜਿਹੜੇ ਉੱਥੇ ਸਾਡੇ ਨਾਲ ਬੜਾ ਅੱਛਾ ਉਹਨਾਂ ਦਾ ਰਵੱਈਆ ਸੀ, ਬਹੁਤ ਅੱਛਾ ਰਿਗਾਰਡ ਕਰਦੇ ਸੀ, ਇੱਜ਼ਤ ਨਾਲ ਮਿਲੇ। ਸਟੇ ਤਾਂ ਫਿਰ ਤੁਸੀਂ ਉਹਨਾਂ ਕੋਲ ਹੀ ਕੀਤਾ ਹੋਣਾ ਜਿਨ੍ਹਾਂ ਦੇ ਕੋਲ ਸ਼ਾਹ ਸਾਹਿਬ ਹੋਣਾ ਕੋਲ ਗਏ ਸੀ? ਨਹੀਂ, ਮੁਖਤਲਿਫ 2-3 ਜਗ੍ਹਾ 'ਤੇ ਫਿਰ ਅਸੀਂ ਆਪਣੇ ਹਜ਼ਰਤ ਮੁਜੱਦਦ ਅਲ-ਅਫਸਾਨੀ ਰਹਿਮਤੁல்லாਹ ਅਲੈਹ ਉੱਥੇ ਵੀ ਗਏ, ਹਜ਼ਾਰ 'ਤੇ ਵੀ ਗੁਜ਼ਾਰਿਆ ਟਾਈਮ, ਇੱਥੇ ਵੀ ਲੁਧਿਆਣੇ 'ਚ ਵੀ ਟਾਈਮ ਗੁਜ਼ਾਰਿਆ। ਹਾਂਜੀ, ਅੱਛੀਆਂ ਯਾਦਾਂ ਮਿਲੀਆਂ ਫਿਰ? ਬਹੁਤ ਜ਼ਬਰਦਸਤ, ਬਹੁਤ ਜ਼ਬਰਦਸਤ। ਹੁਣ ਤੱਕ ਅੱਛਾ ਤਾਲੁਕ ਹੈ, ਉਹਨਾਂ ਲੋਕਾਂ ਨਾਲ ਰਾਬਤਾ ਹੈ, ਤੇ ਔਰ ਉਹ ਵੀ ਚਾਹਤ ਨਾਲ ਰਾਬਤਾ ਕਰਦੇ ਆ, ਹੋ ਜਾਂਦਾ ਰਾਬਤਾ। ਤੁਹਾਡੇ ਜੋ ਜਾਣ ਤੋਂ ਪਹਿਲੇ ਜ਼ਿਹਨ ਦੇ ਵਿੱਚ ਸੀਗਾ ਕਿ ਯਾਰ ਪਤਾ ਨਹੀਂ ਮੈਂ ਇੱਕ ਬਗਾਨੇ ਦੇਸ਼ ਚੱਲਾਂ ਆ, ਲੋਕ ਵੀ ਜੋ
ਬਜ਼ੁਰਗਾਂ ਕੋ ਹਾਲਾਤ ਸੁਣੇ ਸੀ ਵੀ ਉਦੋਂ ਜਦੋਂ 47 ਵੇਲੇ ਇੱਕ ਦੂਜੇ ਨੂੰ ਇਸ ਤਰ੍ਹਾਂ ਜ਼ਾਹਰ ਆ ਜੀ, ਉੱਧਰ ਵਾਲਿਆਂ ਨੇ ਇੱਧਰ ਵਾਲਿਆਂ ਨੂੰ ਮਾਰਿਆ, ਇੱਧਰ ਵਾਲਿਆਂ ਨੇ ਉੱਧਰ ਵਾਲਿਆਂ ਨੂੰ ਮਾਰਿਆ, ਦੁਨੀਆ ਤਾਂ ਮਰੀ ਹੈ ਨਾ ਜੀ। ਤੇ ਉਹ ਤੁਹਾਡੇ ਦਿਲ ਦੇ ਵਿੱਚ ਕਿਸੇ ਕਿਸਮ ਦੇ ਕਿਸੇ ਕੋਨੇ ਵਿੱਚ ਕੋਈ ਖੌਫ ਹੈਗਾ ਸੀ ਇਸ ਚੀਜ਼ ਦਾ? ਬਿਲਕੁਲ, ਜਦੋਂ ਇੱਥੋਂ ਪਾਕਿਸਤਾਨ 'ਚੋਂ ਬੰਦਾ ਜਾਂਦਾ ਨਾ ਜੀ, ਮੈਂ ਆਪਣੀ ਦੱਸਦਾ, ਜਦੋਂ ਪਹਿਲੀ ਦਫਾ ਗਏ ਹਾਂ ਇਹੀ ਸੀ ਵੀ ਬੜਾ ਖੌਫ ਹਰਾਸ ਯਾਰ, ਉਹ ਪਾਕਿਸਤਾਨ ਦੁਸ਼ਮਣ ਲੋਕ ਆ ਤੇ ਜਿਹੜੇ ਪਾਕਿਸਤਾਨੀ ਆ ਉਹਨਾਂ ਦੇ ਵੀ ਦੁਸ਼ਮਣ ਆ ਉਹ, ਤੇ ਪਤਾ ਨਹੀਂ ਉਹਨਾਂ ਦਾ ਕਿੱਦਾਂ ਦਾ ਰਵੱਈਆ ਹੋਏਗਾ ਇਹ ਉਹ, ਲੇਕਿਨ ਉਹਨਾਂ ਦਾ ਜਿਹੜਾ ਲੋਕਾਂ ਦਾ ਰਵੱਈਆ ਸੀ ਬਹੁਤ ਅੱਛਾ ਸੀ, ਰਵੱਈਆ ਮਤਲਬ ਸਾਡੇ ਨਾਲ ਉਹਨਾਂ ਦਾ ਬੜਾ ਅੱਛਾ ਰਿਹਾ। ਇਹ ਤਾਂ ਆਮ ਆਵਾਮ ਦੀ ਗੱਲ ਹੋ ਗਈ, ਤੁਹਾਡੇ ਨਾਲ ਕੋਈ ਉੱਥੇ ਦੇ ਕੋਈ ਪੁਲਿਸ ਦੇ ਮਹਿਕਮੇ ਦੇ ਬੰਦਿਆਂ ਨਾਲ? ਜਿਹੜੇ ਵੀ ਡਿਪਾਰਟਮੈਂਟ ਦੇ ਲੋਕ ਮਿਲੇ ਆ, ਪੁਲਿਸ ਦੇ ਵੀ ਤੇ ਜਾਂ ਕਹਿ ਲਓ ਵੀ ਮੁਖਤਲਿਫ ਸਰਕਾਰੀ ਲੋਕ, ਬਾਕੀ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਤਾਂ ਡਿਊਟੀ ਹੈ ਜੀ, ਤੇ ਰਵੱਈਆ ਉਹਨਾਂ ਦਾ ਅੱਛਾ ਸੀ, ਰਵੱਈਆ ਗਲਤ ਨਹੀਂ ਸੀ, ਪਿਆਰ ਦੀ ਨਜ਼ਰ ਨਾਲ ਦੇਖਦੇ ਬਹੁਤ ਅੱਛਾ। ਬਲਕਿ ਤੁਹਾਨੂੰ ਦੱਸਿਆ ਬੜਾ ਅੱਛਾ ਪ੍ਰੋਟੋਕੋਲ ਦਿੱਤਾ, ਖਾਣੇ ਦੀ ਦਾਵਤ ਬੜੇ ਅੱਛੇ ਤਰੀਕੇ ਨਾਲ, ਜਿਹਦੇ ਕੋਲ ਵੀ ਜਾਣਾ ਖਾਣ ਪੀਣ ਤੋਂ ਬਗੈਰ ਨਹੀਂ ਆਉਣ ਦੇਣਾ, ਤੇ ਕੁਛ ਨਾ ਕੁਛ ਜ਼ਰੂਰ ਮੁਹੱਬਤ ਨਾਲ ਮਿਲ ਕੇ, ਯਾਰ ਨਹੀਂ ਕਿ ਸਾਡੇ ਕੋਲ 10 ਮਿੰਟ ਬੈਠੋ ਜਾਂ ਅੱਧਾ ਘੰਟਾ ਬੈਠੋ, ਜਾਣੀ ਕਿ ਬੜੇ ਚਾਹਤ ਨਾਲ ਬਿਠਾਇਆ ਉਹਨਾਂ ਨੇ। ਅੱਛਾ, ਉੱਥੇ ਮਾਰਕੀਟਾਂ 'ਚ ਕੋਈ ਸ਼ਾਪਿੰਗ ਕਰਨ ਦਾ ਵੀ ਮੌਕਾ ਮਿਲਿਆ? ਬਿਲਕੁਲ ਮਿਲਿਆ। ਅੱਛਾ, ਮਾਰਕੀਟਾਂ ਦੇ ਵਿੱਚ ਵੀ ਇੱਦਾਂ ਹੀ ਹੈ ਨਾ ਜੀ, ਜਦੋਂ ਮਤਲਬ ਇੱਥੇ ਸਾਡੇ ਕੋਈ ਇੰਡੀਅਨ ਆ ਜਾਏ ਜਾਂ ਸਿੱਖ ਜਾਂ ਹਿੰਦੂ, ਅਸੀਂ ਸਾਰੇ ਮਾਰਕੀਟ ਵਾਲੇ ਬੜੀ ਚਾਹਤ ਨਾਲ, ਅਤੇ ਉੱਥੇ ਜਦੋਂ ਸ਼ਾਪਿੰਗ ਕੀਤੀ ਬੜੀ ਮੁਹੱਬਤ ਨਾਲ। ਮੈਂ ਤਾਂ ਜ਼ਿਆਦਾ ਲੁਧਿਆਣੇ ਦੇ ਬਾਜ਼ਾਰਾਂ 'ਚ ਹੀ ਫਿਰਿਆ, ਹੋਰ ਤਾਂ ਜਾਂ ਫਿਰ ਲੁਧਿਆਣਾ ਬਹੁਤ ਬੜਾ ਸ਼ਹਿਰ ਆ ਜੀ ਇਸ ਵੇਲੇ, ਤਾਂ ਫੈਸਲਾਬਾਦ ਲੈਵਲ ਦਾ ਸ਼ਹਿਰਾਂ ਦੇ ਲੋਕ ਉੱਥੇ ਸ਼ਾਪਿੰਗ ਕਰਨ ਆਉਂਦੇ ਆ। ਜਿਸ ਤਰ੍ਹਾਂ ਸਾਡਾ ਫੈਸਲਾਬਾਦ ਡਿਵੀਜ਼ਨ ਆ ਨਾ ਜੀ, ਇਸ ਲੈਵਲ ਦਾ ਸ਼ਹਿਰ ਆ ਲੁਧਿਆਣਾ, ਬਹੁਤ ਬੜੇ ਪਿਆਰਾ, ਬਹੁਤ ਖੂਬਸੂਰਤ ਸ਼ਹਿਰ ਆ, ਕਿਉਂਕਿ ਸਾਡਾ ਤੇ ਕਹਿ ਲਓ ਵੀ ਉਹਨਾਂ ਬਜ਼ੁਰਗਾਂ ਦੀ ਨਿਸਬਤ ਲੁਧਿਆਣੇ ਨਾਲ ਹੈ, ਇਸ ਵਜ੍ਹਾ ਤੋਂ ਵੀ ਸਾਨੂੰ ਸੋਹਣਾ ਲੱਗਦਾ। ਲੇਕਿਨ ਵੈਸੇ ਵੀ ਬਹੁਤ ਅੱਛਾ ਸ਼ਹਿਰ ਆ, ਉੱਥੇ ਦੇ ਲੋਕ ਬੜੇ ਅੱਛੇ ਆ, ਮਾਰਕੀਟਾਂ ਦੇ ਵਿੱਚ ਬੜਾ ਉਹਨਾਂ ਨੇ ਜ਼ਿਆਦਾਤਰ, ਕਿਉਂਕਿ ਸਿੱਖ ਲੋਕ ਆ, ਅਤੇ ਬੜੀ ਮੁਹੱਬਤ ਨਾਲ ਜਦੋਂ ਵੀ ਗਏ ਆ ਬੜਾ ਪ੍ਰੋਟੋਕੋਲ ਨਾਲ ਮਿਲੇ, ਬੜਾ ਰਿਗਾਰਡ ਕੀਤਾ ਉਹਨਾਂ ਨੇ। ਤੁਸੀਂ ਵਾਪਸ ਆਏ, ਫਿਰ ਤੁਹਾਨੂੰ ਕਿਸ ਤਰ੍ਹਾਂ ਅਲਵਿਦਾ ਕੀਤਾ? ਅਲਵਿਦਾ ਵਾਸਤੇ ਬੜੇ ਅੱਛੇ ਤਰੀਕੇ ਨਾਲ ਪ੍ਰੋਟੋਕੋਲ ਨਾਲ ਉਹਨਾਂ ਨੇ ਵਾਪਸ ਕੀਤਾ ਜੀ। ਅਤੇ ਹਾਂਜੀ, ਤੋਹਫੇ ਦਾ ਵੀ ਤੁਹਾਨੂੰ ਪਤਾ ਵੀ ਜੋ ਬੰਦਾ ਜਾਂਦਾ ਆਪਣੀ ਇਸਤਾਦ ਦੇ ਮੁਤਾਬਕ ਹਰ ਬੰਦਾ ਕਰਦਾ। ਅਤੇ ਅਜ਼ੀਜ਼ ਵੀ ਸੀਗੇ ਉੱਥੇ, ਦਾਦਾ ਜੀ ਦੇ ਜਿਹੜੇ ਭਾਣਜੇ ਆ ਅਤੇ ਭਾਣਜੀਆਂ, ਉਹਨਾਂ ਦੀ ਔਲਾਦ ਵੀ, ਉਹ ਵੀ ਉੱਥੇ ਰਹਿੰਦੇ ਆ, ਉਹ ਵੀ ਆਏ ਮੌਲਾਨਾ ਉੱਥੋਂ ਲੁਧਿਆਣੇ ਤੋਂ ਵੀ, ਬੜਾ ਅੱਛਾ ਉਹਨਾਂ ਨੇ ਇੱਜ਼ਤ ਦਿੱਤੀ। ਤੋਹਫੇ ਦਾ ਅਨਮੋਲ ਹੁੰਦੇ ਆ ਜੀ, ਉਹਦੀ ਵੈਸੇ ਕੀਮਤ ਵਿੱਚ ਤਾਂ ਤੋਲਣਾ ਹੀ ਨਹੀਂ ਚਾਹੀਦਾ, ਕਿਉਂਕਿ ਉਹ ਤਾਂ ਇੱਕ ਦਿਲੋਂ ਸ਼ਾਇਦ ਬੰਦਾ ਕਿਸੇ ਨੂੰ ਗਿਫਟ ਕਰਦਾ, ਲੇਕਿਨ ਕੋਈ ਐਸਾ ਤੋਹਫਾ ਤੁਹਾਨੂੰ ਯਾਦ ਆ ਜਿਹੜਾ ਹਜੇ ਤਾਈਂ ਭੁੱਲਿਆ ਨਾ ਹੋਵੇ? ਤੋਹਫਾ ਇਹ ਹੈ ਕਿ ਉਹਨਾਂ ਨੇ ਸੂਟ ਵਗੈਰਾ ਦਿੱਤੇ, ਕੋਈ ਚਾਦਰਾਂ, ਸਾਰੇ ਬਰਲ ਬਹੁਤ ਰਿਗਾਰਡ ਕੀਤਾ। ਸਭ ਤੋਂ ਬੜਾ ਤੋਹਫਾ ਪਿਆਰ ਮੁਹੱਬਤ ਦਾ? ਪਿਆਰ ਮੁਹੱਬਤ ਦਾ ਹੀ ਤੋਹਫਾ। ਇਹਦਾ ਕੋਈ ਨਹੀਂ। ਹਾਂਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਜੀ ਅੱਜ 349 ਚੱਕ ਦੇ ਵਿੱਚ ਆਈ ਸੀਗੀ। ਅਫਜ਼ਲ ਭਾਈ ਇੰਡੀਆ ਦੇ ਵਿੱਚੋਂ 2006 ਟੂਰ ਕਰਕੇ ਆਏ ਸੀਗੇ, ਇਹਨਾਂ ਨਾਲ ਗੱਲਬਾਤ ਕੀਤੀ ਆ ਔਰ ਇਹਨਾਂ ਨੇ ਆਪਣੇ ਤਜਰਬਾਤ ਤੁਹਾਡੇ ਸਾਹਮਣੇ ਰੱਖੇ ਆ। ਪਿਆਰ ਮੁਹੱਬਤ ਦੀ ਖੁਸ਼ਬੂ ਆ ਰਹੀ ਹੈ ਸਾਰੀਆਂ ਗੱਲਾਂ ਬਾਤਾਂ 'ਚੋਂ। ਅਸਲ ਦੇ ਵਿੱਚ ਜੀ ਇਨਸਾਨੀਅਤ ਜਿਹੜੀ ਆ ਇਹ ਸਾਰੇ ਮਜ਼ਾਹਬ ਤੋਂ ਬਾਲਾਤਰ ਚੀਜ਼ ਆ। ਜਿਹੜਾ ਬੰਦਾ ਇਨਸਾਨੀਅਤ ਦੇ ਤਕਾਜ਼ੇ ਪੂਰੇ ਕਰ ਜਾਂਦਾ ਉਹ ਆਪਣੇ ਮਜ਼ਹਬ ਦੇ ਤਕਾਜ਼ੇ ਵੀ ਪੂਰੇ ਕਰ ਜਾਂਦਾ, ਅਤੇ ਜਿਹੜਾ ਬੰਦਾ ਇਨਸਾਨੀਅਤ ਦੇ ਤਕਾਜ਼ੇ ਨਹੀਂ ਪੂਰੇ ਕਰ ਸਕਦਾ ਉਹਨੂੰ ਸੋਚਣਾ ਚਾਹੀਦਾ ਕਿ ਮੈਂ ਕਿਸ ਸਟੇਜ 'ਤੇ ਖੜ੍ਹਾ। ਕਿਸੇ ਵੀ ਮਜ਼ਹਬ ਦੇ ਵਿੱਚ ਆ ਬੰਦਾ, ਉਹਦੇ ਵਿੱਚ ਕਮੀਆਂ ਕੁਤਾਹੀਆਂ ਆ, ਲਿਹਾਜ਼ਾ ਸਾਨੂੰ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਹਮੇਸ਼ਾ ਪਿਆਰ ਮੁਹੱਬਤ ਦੀ ਗੱਲ ਕਰਨੀ ਚਾਹੀਦੀ ਆ। ਅਗਰ ਕੋਈ ਬੰਦਾ ਗਲਤ ਕੰਮ ਕਰਦਾ ਤਾਂ ਉਹਨੂੰ ਗਲਤ ਕਰਨਾ ਚਾਹੀਦਾ, ਉਹ ਇਹ ਨਹੀਂ ਕਿ ਉਹਦੇ ਨਾਲ ਜੁੜੇ ਹੋਏ ਉਹਦੀ ਬਰਾਦਰੀ ਨੂੰ, ਉਹਦੇ ਮਜ਼ਹਬ ਨੂੰ, ਜਾਂ ਉਹਦੀ ਕੋਈ ਵੀ ਕਮਿਊਨਿਟੀ ਜਾਂ ਉਸਦੇ ਪੂਰੇ ਪਿੰਡ ਨੂੰ ਹੀ ਆਪਾਂ ਬੁਰਾ ਕਹਿਣਾ ਸ਼ੁਰੂ ਕਰ ਦੀ। ਇਹ ਗੱਲ ਜਿਹੜੀ ਹੈ ਨਾ ਗੈਰ ਮੁਨਾਸਿਬ ਆ। ਫਰਦੇ ਵਾਹਦ ਦੀ ਗੱਲ ਹੋਣੀ ਚਾਹੀਦੀ ਹੈ। ਇਜਤਮਾਹੀ ਤੌਰ 'ਤੇ ਆਪਾਂ ਕਿਸੇ ਨੂੰ ਬੁਰਾ ਕਹਾਂਗੇ ਤਾਂ ਫਿਰ ਪੂਰੀ ਕਮਿਊਨਿਟੀ ਜਿਹੜੀ ਹੈ ਨਾ ਉਹ ਇਸ ਚੀਜ਼ ਦਾ ਬੁਰਾ ਮਹਿਸੂਸ ਕਰਦੀ ਆ। ਕਹਿਣ ਵਾਲੇ ਬੰਦੇ 'ਤੇ ਵੀ ਸ਼ੱਕ ਕੀਤਾ ਜਾ ਸਕਦਾ ਕਿ ਇਸ ਬੰਦੇ ਨੇ ਸੋਚ ਸਮਝ ਕੇ ਗੱਲ ਨਹੀਂ ਕੀਤੀ ਹੈਗੀ। ਪੰਜਾਬ ਦਾ ਚੈਨਲ ਦਾ ਇਹੀ ਮਿਸ਼ਨ ਆ ਜੀ ਕਿ ਸਾਡੇ ਜਿਹੜੇ ਬਜ਼ੁਰਗ ਹਜ਼ਰਾਤ ਜਿਹੜੇ 1947 ਦੇ ਗਵਾਹ ਆ ਉਹਨਾਂ ਨੂੰ ਵੀ ਸਾਹਮਣੇ ਲੈ ਕੇ ਆਈਦਾ, ਔਰ ਉਹਨਾਂ ਕੋਲ ਜੋ ਹਕੀਕਤ ਆ ਉਹ ਤੁਹਾਡੇ ਰੂਬਰੂ ਕਰੀਦੀ ਆ। ਉਹਦੇ ਵਿੱਚ ਕੋਈ ਜਮ੍ਹਾਂ ਤਫਰੀਕ ਵਾਲੀ ਗੱਲ ਨਹੀਂ ਹੈਗੀ। ਜਿੱਦਾਂ ਉਹ ਗੱਲ ਦੱਸਦੇ ਆ ਹਕੀਕਤ 'ਤੇ ਮਬਨੀ ਉਹ ਤੁਹਾਡੇ ਸਾਹਮਣੇ ਲੈ ਕੇ ਆਈਦੀ ਆ। ਔਰ ਉਹਨਾਂ ਲੋਕਾਂ ਨਾਲ ਵੀ ਮਿਲੀਦਾ ਆ ਜਿਹੜੇ ਲੋਕ ਅਮਨ ਦੇ ਸਫੀਰ ਆ, ਜਿਨ੍ਹਾਂ ਨੇ ਇੰਡੀਆ 'ਚੋਂ ਪਾਕਿਸਤਾਨ ਟੂਰ ਕੀਤਾ ਜਾਂ ਪਾਕਿਸਤਾਨ ਤੋਂ ਜਾ ਕੇ ਇੰਡੀਆ ਫਿਰ ਕੇ ਆਏ ਆ। ਉਹਨਾਂ ਸਾਰਿਆਂ ਬੰਦਿਆਂ ਦੀਆਂ ਵੀ ਗੱਲਾਂ ਬਾਤਾਂ ਸ਼ੇਅਰ ਕਰੀ ਦੀਆਂ, ਕਿਉਂਕਿ ਇਹਨਾਂ ਦਾ ਬੜਾ ਵਜ਼ਨ ਆ। ਇਹ ਇੱਕ ਹਕੀਕਤ ਦਾ ਰੂਪ ਹੁੰਦਾ ਆ ਜਿਹਦੇ ਵਿੱਚ ਸੁਣੀ ਸੁਣਾਈ ਗੱਲ ਜਿਹੜੀ ਹੈ ਨਾ ਉਹ ਆਪਣਾ ਦਮ ਤੋੜ ਦਿੰਦੀ ਆ। ਇਨਸ਼ਾਅੱਲਾ ਫਿਰ ਕਿਸੇ ਹੋਰ ਬਜ਼ੁਰਗ ਦੇ ਨਾਲ, ਕਿਸੇ ਹੋਰ
ਸ਼ਖਸੀਅਤ ਦੇ ਨਾਲ ਜੀ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ। ਰੱਬ ਰਾਖਾ ਜੀ।